चले जाओ वैभव कुमार बैठा उत्थे सीएम ऑफिस ਉਹਦੇ ਬਿਨਾ ਤੁਸੀਂ ਪੰਜਾਬੀ ਕੋਈ ਉੱਥੇ ਐਂਟਰ ਨਹੀਂ ਕਰ ਸਕਦਾ ਸੀਐਮ ਆਫਿਸ। ਵੈਭਵ ਕੁਮਾਰ ਬਿਹਾਰ ਦਾ ਸ਼ਸ਼ਾਰਾਮ ਦਾ ਭਈਆ ਉਹ ਸਾਡੇ ਤੇ ਇੱਥੇ ਸਾਡੇ ਸੀਐਮ ਤੇ ਆਫਿਸ ਤੇ ਕਬਜ਼ਾ ਕਰੀ ਬੈਠਾ। ਇਹਨਾਂ ਦਾ ਯਾਰ ਉਹ ਟੈਂਪੂ ਬਣਾਇਆ ਹੈ 3 ਵੀਲਰ ਹੈਲੀਕਾਪਟਰ ਨੂੰ। ਪਹਿਲਾਂ ਸੁਖਬੀਰ ਬਾਦਲ ਨੂੰ ਬੋਲਦਾ ਹੁੰਦਾ ਸੀ ਭਗਵੰਤ, ਫਿਰ ਚੰਨੀ ਨੂੰ ਕਹਿਣ ਲੱਗ ਗਿਆ ਵੀ ਖਰੜ ਤੱਕ ਜਾਂਦਾ ਹੁੰਦਾ ਤਾਂ ਵੀ ਹੈਲੀਕਾਪਟਰ ਵਰਤਦਾ। ਅੱਜ ਜੇ ਤੇਰੀ ਗੈਰ ਹਾਜ਼ਰੀ ਤੇਰਾ ਹੈਲੀਕਾਪਟਰ ਵਰਤ ਹੋ ਰਿਹਾ, ਉਹ ਤਾਂ ਚੱਲ ਸੀਐਮ ਸੀ। ਆਮ ਤੌਰ ਤੇ ਇੱਕ ਗੱਲ ਕਹੀ ਜਾਂਦੀ ਹੈ ਵੀ ਭਗਵੰਤ ਮਾਨ ਨੇ ਇੱਥੋਂ ਤੱਕ ਪਹੁੰਚਣ ਦੇ ਲਈ ਬਹੁਤ ਸਾਰੇ ਲੋਕਾਂ ਦੇ ਪੈਰ ਵੱਡੇ ਨੇ। ਦੇਖੋ ਕੁੰਡੂ ਹੈ ਇੱਕ ਪੰਜਾਬ ਡਿਵੈਲਪਮੈਂਟ ਕਮਿਸ਼ਨ ਦਾ ਇਹਨਾਂ ਨੇ ਬਣਾਇਆ ਚੇਅਰਮੈਨ, ਪੂਰਾ ਸੈਕਟਰੀਏਟ ਉਹਦੇ ਕਬਜ਼ੇ 'ਚ ਹੈ। ਅੱਛਾ ਜੀ, ਕੁੰਡੂ ਹੈ ਉਹ। ਕੁੰਡੂ ਹੈ ਕੌਣ? ਪੰਜਾਬ ਦਾ ਮੈਂ ਵਿਅਕਤੀ? ਵੀ ਨਹੀਂ ਉਹਦੀ ਸ਼ਕਲ ਮੈਂ ਵੀ ਨਹੀਂ ਦੇਖੀ, ਉਹ ਦਿੱਲੀੋਂ ਲੈ ਕੇ ਆਏ ਉਹਨੂੰ। ਨਹੀਂ ਹੁਣ ਤਾਂ ਇਹ ਲੱਗਦਾ ਵੀ ਇਹ ਤਾਂ ਬਹੁਤ ਤਕੜਾ ਪੋਲੀਟੀਸ਼ੀਅਨ ਸੀ। ਅੱਛਾ ਜੀ, ਅਸੀਂ ਤਾਂ ਇਹਨੂੰ ਆਪਣੇ ਆਮ ਘਰ ਦਾ ਕਾਕਾ ਸਮਝ ਕੇ ਇਹਨੂੰ ਇਹਦੇ ਪਿੱਛੇ ਲੱਗੇ ਸੀ। ਹਾਂਜੀ, ਪਰ ਇਹ ਜਿਹੜੀਆਂ ਹੁਣ ਗੱਲਾਂ ਇਹ ਤੁਸੀਂ ਕੀਤੀਆਂ ਇਹ ਤਾਂ ਸੱਚ ਹੋ ਗਈਆਂ ਨਾ। ਹੁਣ ਸੱਤਾ 'ਚ ਜਾ ਕੇ ਇਹਨੇ ਸੱਚ ਕਰਤੀਆਂ ਵੀ ਇਹ ਜ਼ਰੂਰ ਇਹ ਬਾਈਪਾਸ ਕਰਦਾ ਰਿਹਾ। ਤੁਸੀਂ ਲਾਓ ਬੋਰਡ ਸਾਡੇ ਟੈਕਸਾਂ ਦੇ ਪੈਸਿਆਂ ਦਾ, ਕੰਮ ਕਰੋ ਨਾ, ਬਸ ਜੋ ਅਸੀਂ ਦਿਖਾਤਾ ਉਹਨੂੰ ਸੱਚ ਮੰਨੋ। ਆਪੇ ਮੈਂ ਰੱਜੀ ਪੁੱਜੀ ਕਿਸੇ ਨਹੀਂ ਕਹਦਾ, ਆਪੇ ਮੇਰੇ ਬੱਚੇ ਜੀਣ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਸਮੇਂ ਤੁਸੀਂ ਵੇਖ ਰਹੇ ਹੋ। ਮੇਰੇ ਨਾਲ ਸਰਦਾਰ ਇਕਬਾਲ ਸਿੰਘ ਹੋਣੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਤੁਸੀਂ ਪਹਿਲਾਂ ਇਸੇ ਪਾਰਟੀ ਦਾ ਹਿੱਸਾ ਰਹੇ ਹੋ ਲੰਬੇ ਸਮੇਂ ਤੱਕ। ਜਦੋਂ ਤੁਸੀਂ ਜੁੜੇ ਸੀ ਕਿ ਇਸ ਪਾਰਟੀ ਦੇ ਸੰਵਿਧਾਨ ਦੇ ਵਿੱਚ ਇਹ ਚੀਜ਼ਾਂ ਸੀਗੀਆਂ ਜਿਹੜੀਆਂ ਅੱਜ ਹੋ ਰਹੀਆਂ ਨੇ? ਜਨ ਸਵਰਾਜ ਦੀ ਗੱਲ ਸ਼ੁਰੂ ਦੇ ਵਿੱਚ ਸੀ, ਉਸ ਤੋਂ ਬਾਅਦ ਇੱਕ ਵਿਅਕਤੀ ਇੱਕੋ ਯੋਧਾ, ਬਹੁਤ ਸਾਰੀਆਂ ਗੱਲਾਂ ਅਜਿਹੀਆਂ ਸੀ ਜਿਹੜੀਆਂ ਸੀ, ਪਰ ਉਹ ਹੌਲੀ ਹੌਲੀ ਮਨਫੀ ਹੁੰਦੀਆਂ ਜਾ ਰਹੀਆਂ ਨੇ। ਤੁਹਾਡੇ ਇਸ ਪਾਰਟੀ ਦੇ ਵਿੱਚ ਬਹੁਤ ਸਾਰੇ, ਤੁਹਾਡੀ ਨਹੀਂ ਕਹਿੰਦੇ, ਚਲੋ ਸਾਬਕਾ ਕਹਿ ਲਈਏ ਪੁਰਾਣੀ, ਬਹੁਤ ਸਾਰੀਆਂ ਵਿਅਕਤੀ ਇਹੋ ਜਿਹੇ ਸੀ ਜਿਹੜੇ ਇੱਕ ਮਿਸਾਲ ਪੈਦਾ ਕਰ ਰਹੇ ਸੀ ਵੀ ਭਾਈ ਅਸੀਂ ਜੋ ਆ ਇਹ ਪਹਿਲਾਂ ਕਦੀ ਨਹੀਂ ਹੋਇਆ ਤੇ ਅੱਜ ਜੋ ਹੋ ਰਿਹਾ ਹੈ ਇਹ ਸੋਚ ਕੀ ਆਉਂਦਾ ਦਿਮਾਗ ਦੇ ਵਿੱਚ ਵੀ ਜਦੋਂ ਸ਼ੁਰੂ ਕੀਤਾ ਸੀ ਜੋ ਅੱਜ ਬਣ ਗਿਆ, ਇਹਦੇ ਲਈ ਅਸਲ ਜ਼ਿੰਮੇਵਾਰ ਕੌਣ ਹੈ ਤੇ ਕੀ ਇੱਕ ਸ਼ੁਰੂ 'ਚ ਇਹ ਚੀਜ਼ਾਂ ਸੀ ਦਿਮਾਗ 'ਚ? ਨਹੀਂ, ਇਹ ਕਦੇ ਵੀ ਨਹੀਂ ਜੀ ਸੋਚਿਆ ਸੀ ਅਸੀਂ ਪੰਜਾਬ ਦੀ ਧਰਤੀ ਤੇ ਇਹ ਚੀਜ਼ ਹੋ ਜੂਗੀ। ਇਹ ਤਾਂ ਸੁਪਨੇ 'ਚ ਵੀ ਨਹੀਂ ਕੋਈ ਸੋਚ ਸਕਦਾ। ਮਤਲਬ ਚਲੋ ਦਿੱਲੀ ਵਾਲੇ ਤਾਂ ਦੂਰ ਸੀ, ਸਾਨੂੰ ਉਹਨਾਂ ਦਾ ਭੇਤ ਨਹੀਂ ਸੀ। ਭਗਵੰਤ ਮਾਨ ਦੀਆਂ ਜੋ ਗੱਲਾਂ ਸੀਗੀਆਂ, ਜੋ ਇਹਦਾ ਕਮੇਡੀ ਦਾ ਸਟਾਈਲ ਸੀਗਾ, ਉਹਦੇ 'ਚੋਂ ਸਟਾਇਰ ਸਿਰਫ ਪੋਲੀਟੀਕਲ ਸਟਾਇਰ ਹੁੰਦਾ ਸੀਗਾ, ਹਨਾ, ਤੇ ਉਹਦੇ 'ਚੋਂ ਇਹੀ ਗੱਲਾਂ ਨਿਕਲਦੀਆਂ ਸੀ। ਆਮ ਲੋਕਾਂ ਦੀ ਗੱਲ, ਮਤਲਬ ਲੋਕਤੰਤਰ ਦੀ ਗੱਲ, ਪ੍ਰੈਸ ਦੀ ਗੱਲ, ਆਵਾਜ਼ ਚੱਕਣ ਦਾ ਹੱਕ ਚਾਹੀਦਾ। ਜਿਵੇਂ ਇਹਦੀ ਸੰਸਦ 'ਚ ਵੀ ਹੈਗੀ ਹੈ ਨਾ ਭਗਵੰਤ ਮਾਨ ਦੀਆਂ, ਅੱਜ ਬੈਠਾਂ ਕੱਢ ਲਓ। ਅੱਜ ਜਦੋਂ ਸੱਤਾ ਤੇ ਚਲੇ ਗਏ, ਅੱਜ ਇਹ ਦੇਖ ਕੇ ਮੈਂ ਤਾਂ ਹੈਰਾਨ ਆ ਵੀ ਸਾਡੇ ਵਲੰਟੀਅਰਾਂ ਨੂੰ ਤਾਂ ਇਹਨਾਂ ਨੇ ਠੱਗਿਆ ਹੀ ਠੱਗਿਆ ਸੀ। ਇਹ ਤਾਂ ਪ੍ਰੈਸ ਨੂੰ ਵੀ ਸਿੱਧੇ ਹੋ ਗਏ ਵੀ ਤੁਸੀਂ ਬੋਲੋ ਨਾ, ਜੋ ਅਸੀਂ ਦਿਖਾ ਰਹੇ ਹਾਂ ਉਹੀ ਦੇਖੋ, ਸਵਾਲ ਨਾ ਕਰੋ ਸਾਨੂੰ। ਤੁਸੀਂ ਲਾਓ ਬੋਰਡ ਸਾਡੇ ਟੈਕਸਾਂ ਦੇ ਪੈਸਿਆਂ ਦਾ, ਕੰਮ ਕਰੋ ਨਾ, ਬਸ ਜੋ ਅਸੀਂ ਦਿਖਾਤਾ ਉਹਨੂੰ ਸੱਚ ਮੰਨੋ। ਆਪੇ ਮੈਂ ਰੱਜੀ ਪੁੱਜੀ ਕਿਸੇ ਨਹੀਂ ਕਹਦਾ, ਆਪੇ ਮੇਰੇ ਬੱਚੇ ਜੀਣ। ਉਹ ਕਹਾਵਤ ਹੈ ਵੀ ਆਪਣੇ ਆਪ ਨੂੰ ਸ਼ਾਬਾਸ਼ੀ ਦੇਈ ਜਾਓ, ਲੋਕਾਂ ਦੀ ਨਾ ਸੁਣੋ। ਇੱਕ ਅੰਦਰੋਂ ਅੰਦਰੀ ਤੁਹਾਨੂੰ ਝੋਰਾ ਨਹੀਂ ਖਾਂਦਾ ਵੀ ਭਾਈ ਅਸੀਂ ਹੀ ਪੈਰ ਲਵਾਤੇ ਇਹਨਾਂ ਦੇ, ਹੁਣ ਇਹ ਵੱਡ ਪੰਜਾਬ ਨੂੰ ਖਾ ਰਹੇ ਨੇ, ਕਿਤੇ ਨਾ ਕਿਤੇ ਸਾਡੀ ਵੀ ਗਲਤੀ ਹੈ ਇਹਨਾਂ ਨੂੰ ਇੰਨਾ ਮਾਈਲੇਜ ਦੇਣ ਦੇ ਲਈ? ਨਹੀਂ, ਗਲਤੀ ਨਹੀਂ, ਕਰੀਏ ਕੀ, ਕਿੱਧਰ ਜਾਂਦੇ ਆ? ਪਹਿਲੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਉਹਨਾਂ ਤੋਂ ਤਾਂ ਆਸ ਰਹੀ ਨਹੀਂ ਸੀ। ਕੁਝ ਬਦਲਾਅ ਤਾਂ ਲਿਆਉਣਾ ਸੀ ਨਾ। ਇਹਨਾਂ ਨੇ ਉਹ ਦਾ ਮਾਰ ਲਿਆ ਵੀ ਇਹਨਾਂ ਨੂੰ ਤਾਂ ਲੋੜ ਹੈ ਨਵੇਂ ਦੀ। ਇੱਧਰ ਚੱਲੋ, ਮਿੱਠੀਆਂ ਮਿੱਠੀਆਂ ਗੱਲਾਂ ਕਰੋ, ਲੁੱਟਾਂਗੇ ਆਪਾਂ ਵੀ। ਤੁਸੀਂ ਵੀ ਉਹਨਾਂ ਮਿੱਠੀਆਂ ਗੱਲਾਂ 'ਚ ਆ ਗਏ ਸੀ ਜਿਹੜੀਆਂ ਜਨ ਸਵਰਾਜ ਦੀਆਂ, ਇੱਕ ਵਿਅਕਤੀ ਦਾ ਇੱਕੋ ਯੋਧਾ, ਇਹ ਅਸੀਂ ਸਾਰਿਆਂ ਨੂੰ ਇੱਕੋ ਕਟਹਿਰੇ 'ਚ ਖੜਾ ਕਰਾਂਗੇ, ਜੇ ਕੋਈ ਗਲਤੀ ਕਰੂਗਾ ਲੋਕਪਾਲ ਹੋਊਗਾ, ਉਹ ਸਾਰੀਆਂ ਚੀਜ਼ਾਂ ਦੇ ਘੇਰੇ 'ਚ ਤੁਸੀਂ ਵੀ ਆ ਗਏ ਸੀ ਕਹਿ ਲਈਏ। ਨਹੀਂ, ਇਕਬਾਲ ਸਿੰਘ ਕਿਉਂ ਆ ਗਿਆ? 92 ਸੀਟਾਂ, ਕਿੰਨੇ ਕਰੋੜਾਂ ਲੋਕਾਂ ਨੇ ਵੋਟਾਂ ਪਾਈਆਂ। ਇੱਕ ਮੈਂ ਗਲਤ ਹੋ ਸਕਦਾ ਨਾ, ਠੀਕ ਹੈ, ਮੈਂ ਗਲਤੀ ਖਾ ਗਿਆ, ਮੈਂ ਮੰਨਦਾ ਮੈਂ ਮੇਰੇ ਤੋਂ ਗਲਤੀ ਹੋਈ ਹੈ, ਪਰ ਉਹ ਲੋਕ ਵੀ ਗਲਤ ਸੀਗੇ। ਇਹਨਾਂ ਨੇ ਤਾਂ ਇੰਨੇ ਲੋਕਾਂ ਨੂੰ ਹੀ ਠੱਗ ਲਿਆ। ਪਰ ਇਕਬਾਲ ਸਿੰਘ ਜੀ, ਮਾੜਾ ਜਿਹਾ ਇਸ ਤੇ ਚਾਨਣਾ ਪਾਇਓ। ਵੈਸੇ ਤਾਂ ਮੈਂ ਪ੍ਰੈਸ ਦੇ ਨਾਲ ਹੀ ਸੰਬੰਧਿਤ ਰੱਖਣੀਆਂ ਚਾਹੁੰਦਾ ਸੀ ਸਾਰੀਆਂ ਗੱਲਾਂ, ਪਰ ਹੁਣ ਜਦੋਂ ਗੱਲ ਪਾਰਟੀ ਦੀ ਤੁਰੀ ਹੈ ਤਾਂ ਆਮ ਤੌਰ ਤੇ ਇੱਕ ਗੱਲ ਕਹੀ ਜਾਂਦੀ ਹੈ ਵੀ ਭਗਵੰਤ ਮਾਨ ਨੇ ਇੱਥੋਂ ਤੱਕ ਪਹੁੰਚਣ ਦੇ ਲਈ ਬਹੁਤ ਸਾਰੇ ਲੋਕਾਂ ਦੇ ਪੈਰ ਵੱਡੇ ਨੇ। ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਕੀ ਤੁਹਾਨੂੰ ਲੱਗਦਾ ਸੁੱਚਾ ਸਿੰਘ ਛੋਟੇਪੁਰ ਹੋਣ, ਘੁੱਗੀ ਹੋਣੀ ਹੋਣ, ਹੋਰ ਬਹੁਤ ਸਾਰੇ ਨਾਮ ਪਾਰਟੀ ਦੇ ਅੰਦਰੋਂ ਤੁਸੀਂ ਗਿਣਾ ਸਕਦੇ ਹੋ ਜਿਹੜੇ ਕੱਦਾਵਰ ਲੀਡਰ ਬਣ ਸਕਦੇ ਸੀ ਪਰ ਪੈਰ ਵੱਢਣ ਕਰਕੇ ਪਿੱਛੇ ਹਟ ਗਏ? ਨਹੀਂ, ਹੁਣ ਤਾਂ ਇਹ ਲੱਗਦਾ ਵੀ ਇਹ ਤਾਂ ਬਹੁਤ ਤਕੜਾ ਪੋਲੀਟੀਸ਼ੀਅਨ ਸੀ। ਅੱਛਾ ਜੀ, ਅਸੀਂ ਤਾਂ ਇਹਨੂੰ ਆਪਣੇ ਆਮ ਘਰ ਦਾ ਕਾਕਾ ਸਮਝ ਕੇ ਇਹਨੂੰ ਇਹਦੇ ਪਿੱਛੇ ਲੱਗੇ ਸੀ। ਪਰ ਇਹ ਜਿਹੜੀਆਂ ਹੁਣ ਗੱਲਾਂ ਇਹ ਤੁਸੀਂ ਕੀਤੀਆਂ ਇਹ ਤਾਂ ਸੱਚ ਹੋ ਗਈਆਂ ਨਾ। ਹੁਣ
ਸੱਤਾ 'ਚ ਜਾ ਕੇ ਇਹਨਾਂ ਸੱਚ ਕਰਤੀਆਂ ਵੀ ਇਹ ਜ਼ਰੂਰ ਇਹ ਬਾਈਪਾਸ ਕਰਦਾ ਰਿਹਾ, ਚੰਗੇ ਲੀਡਰ ਨੂੰ ਰਹਿਣ ਨਹੀਂ ਦਿੱਤਾ। ਮਤਲਬ ਜਦੋਂ ਤੁਸੀਂ ਪ੍ਰੈਸ ਨੂੰ ਹੀ ਸਿੱਧਾ ਹੋ ਗਏ, ਤੁਹਾਨੂੰ ਕਿਹਦਾ ਡਰ ਰਹਿ ਗਿਆ? ਪ੍ਰੈਸ ਤੋਂ ਤਕੜੀ ਸ਼ਕਤੀ ਨਹੀਂ ਹੈ ਅੱਜ ਵੀ। ਪਰ ਇਹ ਤਾਂ ਇੱਥੇ ਤਾਂ ਐ ਲੱਗਦਾ ਜਿੱਦਾਂ ਪ੍ਰੈਸ ਦੀ ਕੋਈ ਪਰਵਾਹ ਹੀ ਨਾ ਹੋਵੇ। ਨਹੀਂ ਉਹੀ ਤਾਂ ਹੈ ਵੀ ਅਣਐਲਾਨੀ ਐਮਰਜੈਂਸੀ ਕਹਿ ਸਕਦੇ ਨਾ। ਪ੍ਰੈਸ ਦਾ ਗਲਾ ਕੌਣ ਘੋਟਦਾ? ਡੈਮੋਕ੍ਰੈਟਿਕ ਕੰਟਰੀ ਹੈ, ਰਾਜਾਸ਼ਾਹੀ ਨਿਜ਼ਾਮ ਥੋੜੀ ਹੈ ਵੀ ਰਾਜੇ ਦੇ ਹੁਣ ਕਿਮ ਯੋਂਗ ਹੈ ਜਿਹੜਾ ਨਾਰਥ ਕੋਰੀਆ ਦਾ, ਵੀ ਉਹਦੇ ਖਿਲਾਫ ਨਹੀਂ ਤੁਸੀਂ ਬੋਲ ਸਕਦੇ। ਫੋਟੋ ਤੇ ਧੂਲ ਨਹੀਂ ਜੰਮਣ ਦੇਣੀ ਤੁਸੀਂ, ਨਹੀਂ ਤਾਂ ਤੁਸੀਂ ਵੱਡੇ ਜਾਓਗੇ, ਮਾਰੇ ਜਾਓਗੇ। ਇਹ ਹੁਣ ਇੱਥੇ ਤੁਸੀਂ, ਮੈਂ ਤੁਹਾਡੇ ਜ਼ੁਬਾਨੋਂ ਸ਼ਬਦ ਸੁਣੇ ਨੇ, ਬਾਕੀ ਤੁਸੀਂ ਹੁਣ ਉੱਤੇ ਰਹਿੰਦੇ ਹੋ ਜਾਂ ਮੈਨੂੰ ਨਹੀਂ ਪਤਾ। ਜਦੋਂ ਹੁਣ ਸੁਖਬੀਰ ਬਾਦਲ ਹੋਣੀ ਆਏ ਨੇ, ਤੁਸੀਂ ਕਹਿ ਰਹੇ ਹੋ ਸੀ ਸਭ ਤੋਂ ਜ਼ਿਆਦਾ ਤਾਂ ਗਲਾ ਇਹਨੇ ਘੁੱਟਿਆ, ਹੁਣ ਇੱਥੇ ਆ ਗਿਆ ਮੀਡੀਆ ਦੇ ਵਿੱਚ, ਮੀਡੀਆ ਦੇ ਹੱਕ 'ਚ ਭੁਗਤਣ ਲਈ। ਕੀ ਲੱਗਦਾ? ਨਹੀਂ ਜਦੋਂ ਸੱਤਾ ਤੋਂ ਤੁਸੀਂ ਬਾਹਰ ਹੋ ਜਾਂਦੇ ਉਦੋਂ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਆ ਜਾਂਦੀਆਂ ਹਨਾ। ਜਦੋਂ ਸੱਤਾ 'ਚ ਵੜ ਜਾਂਦੇ ਫਿਰ ਕੀ ਉਹ ਚਸ਼ਮਾ, ਕਿਹੜਾ ਚਸ਼ਮਾ ਲੱਗ ਜਾਂਦਾ ਥੋੜਾ? ਉਦੋਂ ਵੀ ਤਾਂ ਪੀਟੀਸੀ ਤੋਂ ਇਲਾਵਾ ਹੋਰ ਕੋਈ ਦਿਖਦਾ ਨਹੀਂ ਸੀ। ਸਵਾਲਾਂ ਦੇ ਜਵਾਬ ਤਾਂ ਇਹ ਵੀ ਨਹੀਂ ਦਿੰਦੇ ਸੀਗੇ। ਅੱਜ ਜਦੋਂ ਪ੍ਰੈਸ ਤੋਂ ਅੱਜ ਸਪੋਰਟ ਲੈਣ ਵਾਸਤੇ ਇਹ ਵੀ ਆ ਗਏ। ਇਸ ਕਰਕੇ ਇਹ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ। ਜਿਹੜੀ ਪੋਲਿਟਿਕਸ ਹੈ ਸੇਵਾ ਹੈ, ਇਹਨਾਂ ਦਾ ਤਾਂ ਸਲੋਗਨ ਸੀ ਨਾ ਵੀ ਰਾਜ ਨਹੀਂ ਸੇਵਾ। ਤੁਸੀਂ ਸੇਵਾ ਸਮਝ ਕੇ ਕਿਉਂ ਨਹੀਂ ਕਰਦੇ ਇਹਨੂੰ? ਤੁਸੀਂ ਹਮੇਸ਼ਾ ਹੀ ਸੱਤਾ ਪਾਉਣ ਵਾਸਤੇ ਹੀ ਤਰਲੋ ਮੱਛੀ ਕਿਉਂ ਰਹਿੰਦੇ ਵੀ ਸੱਤਾ ਦੇ ਦਿਓ ਤਾਂ? ਹੁਣ ਸੁਖਬੀਰ ਬਾਦਲ ਦਾ ਮੈਂ ਪੜਿਆ ਇੱਕ, ਉਹ ਕਹਿੰਦਾ ਵੀ ਜੇ ਮੈਨੂੰ ਸੱਤਾ ਨਾ ਮਿਲੀ ਮੈਂ ਤਾਂ ਪੰਜਾਬ ਛੱਡ ਜੂੰਗਾ। ਅੱਛਾ। ਹਾਂ ਮੈਂ ਵੀ ਇਹਦਾ ਮਤਲਬ ਸੱਤਾ ਚਾਹੀਦੀ ਤਾਂ ਤੂੰ ਕੰਮ ਕਰੂੰਗਾ ਪੰਜਾਬ। ਸਿੱਧੂ ਵਾਲੀ ਗੱਲ ਹੋ ਗਈ ਵੀ ਮੁੱਖ ਮੰਤਰੀ ਦਾ ਚਿਹਰਾ ਲਾਉਂਦੇ ਹੋ ਤਾਂ ਠੀਕ ਹੈ, ਨਹੀਂ ਤਾਂ ਮੇਰੀ ਨਾ ਹੈ। ਨਾ ਮੇਰੀ ਨਾ, ਇਹ ਕੀ ਮਤਲਬ ਹੈ? ਬਾਕੀ ਪੰਜਾਬੀ ਯਾਰ ਕੀੜੇ ਮਕੌੜੇ ਆ ਜਿਹੜੇ ਪੰਜਾਬ 'ਚ ਰਹਿਣਗੇ, ਤੁਸੀਂ ਰਾਜੇ ਹੈਗੇ ਹੈ ਵੀ ਤੁਹਾਨੂੰ ਸੱਤਾ ਦੋ ਤਾਂ ਪੰਜਾਬ ਵਾਸਤੇ ਕੰਮ ਕਰੋਗੇ, ਅਦਰਵਾਈਜ਼ ਨਹੀਂ ਅਸੀਂ ਕਰਦੇ। ਇਹ ਤਾਂ ਯਾਰ ਗੱਲ ਠੀਕ ਨਹੀਂ ਹੈ ਨਾ। ਪੰਜਾਬ ਬਾਰੇ ਕੌਣ ਸੋਚੂਗਾ? ਭਗਵੰਤ ਬੜੀਆਂ ਗੱਲਾਂ ਕਰਦਾ, ਭਗਤ ਸਿੰਘ ਦੀ ਪੱਗ ਬੰਨ੍ਹਦਾ ਸੀਗਾ। ਇੱਕ ਹੋਰ ਗੱਲ ਕਹੀ ਜਾਂਦੀ ਹੈ ਕਿ ਭਗਵੰਤ ਮਾਨ ਆਪਣੇ ਆਪ ਦੇ ਵਿੱਚ ਕੁਝ ਨਹੀਂ ਹੈ, ਉਹ ਆਪਣੀਆਂ ਪਾਵਰਾਂ ਸਰੈਂਡਰ ਕਰ ਚੁੱਕਿਆ ਹੈ, ਉਸ ਨੂੰ ਸਿਰਫ ਡੰਮੀ ਦੇ ਤੌਰ ਤੇ ਯੂਜ਼ ਕੀਤਾ ਜਾ ਰਿਹਾ ਹੈ। ਇਸ ਗੱਲ ਨੂੰ ਕਿੰਨਾ ਕੁ ਕਬੂਲ ਲਿਆ ਜਾਵੇ ਤੇ ਕਿੰਨੀ ਕੁ ਗਲਤ ਲੱਗਦੀ ਹੈ? ਨਹੀਂ ਇਹ ਤਾਂ ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਚਲੇ ਜਾਓ, ਵੈਭਵ ਕੁਮਾਰ ਬੈਠਾ ਉੱਥੇ ਸੀਐਮ ਆਫਿਸ। ਅੱਛਾ ਜੀ। ਉਹਦੇ ਬਿਨਾ ਤੁਸੀਂ ਪੰਜਾਬੀ ਕੋਈ ਉੱਥੇ ਐਂਟਰ ਨਹੀਂ ਕਰ ਸਕਦਾ ਸੀਐਮ ਆਫਿਸ। ਵੈਭਵ ਕੁਮਾਰ ਬਿਹਾਰ ਦਾ ਸਸਾਰਾਮ ਦਾ ਭਈਆ। ਹਾਂ ਉਹ ਸਾਡੇ ਤੇ ਇੱਥੇ ਸਾਡੇ ਸੀਐਮ ਤੇ ਆਫਿਸ ਤੇ ਕਬਜ਼ਾ ਕਰੀ ਬੈਠਾ। ਅੱਛਾ, ਫਿਰ ਤਾਂ ਇਹਦਾ ਭਾਵ ਫਿਰ ਕਿੰਨੇ ਸਾਰੇ ਕਹਿ ਲਈਏ ਵੀ ਪੁਆਇੰਟ ਬਣੇ ਹੋਏ ਨੇ ਵੀ ਇਹਦੇ ਤੋਂ ਵੀ ਜਾਣਕਾਰੀ ਦੇ ਕੇ ਇਹਦੇ ਤੋਂ ਵੀ ਰਾਜੀਨਾਮਾ ਲੈਣਾ, ਇਹਦੇ ਤੋਂ ਵੀ ਪੁੱਛਣਾ ਵੀ ਭਾਈ ਆਹ ਕੰਮ ਕਰਦੀ ਹੈ ਜਾਂ ਨਹੀਂ ਕਰਦੀ ਹੈ। ਸੈਂਟਰ ਪੁਆਇੰਟ ਬਹੁਤ ਸਾਰੇ ਬਣੇ ਹੋਏ ਨੇ ਵੀ ਇੱਕ ਅਫਸਰ ਨੇ ਇੱਕ ਫਾਈਲ ਇੱਕ ਜਗ੍ਹਾ ਨਹੀਂ ਦਿਖਾਉਣੀ, ਉਹਨੂੰ ਬਹੁਤ ਜਗ੍ਹਾ ਘੁਮਾ ਕੇ ਲਿਆਉਣਾ ਪੈਂਦਾ। ਪਹਿਲਾਂ ਵੱਡੇ ਘਰ ਜਾਂਦੀ ਹੈ ਦਿੱਲੀ ਨੂੰ, ਫਿਰ ਇੱਥੇ ਆਉਂਦੀ ਹੈ। ਇਹ ਲੱਗਦੀ ਹੈ ਚੀਜ਼ ਤੁਹਾਨੂੰ? ਨਹੀਂ, ਅਫਸਰ ਬਹੁਤ ਜ਼ਿਆਦਾ ਕਨਫਿਊਜ਼ ਹੈ। ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਪਾਵਰ ਸੈਂਟਰ ਹੈ ਕਿੱਥੇ। ਅੱਛਾ। ਪਾਵਰ ਸੈਂਟਰ ਨੇ ਇਹਨਾਂ ਨੂੰ, ਅਫਸਰਾਂ ਨੂੰ ਵਿਚਾਰੇ ਦੁਖੀ ਹੋਏ ਪਏ। ਉਹ ਦੇਖੋ ਕੁੰਡੂ ਹੈ ਇੱਕ ਪੰਜਾਬ ਡਿਵੈਲਪਮੈਂਟ ਕਮਿਸ਼ਨ ਦਾ ਇਹਨਾਂ ਨੇ ਬਣਾਇਆ ਚੇਅਰਮੈਨ, ਪੂਰਾ ਸੈਕਟਰੀਏਟ ਉਹਦੇ ਕਬਜ਼ੇ 'ਚ ਹੈ। ਅੱਛਾ ਜੀ। ਕੁੰਡੂ ਹੈ ਉਹ। ਕੁੰਡੂ ਹੈ ਕੌਣ? ਪੰਜਾਬ ਦਾ ਵਿਅਕਤੀ? ਮੈਂ ਵੀ ਨਹੀਂ ਉਹਦੀ ਸ਼ਕਲ ਮੈਂ ਵੀ ਨਹੀਂ ਦੇਖੀ, ਉਹ ਦਿੱਲੀੋਂ ਲੈ ਕੇ ਆਏ ਉਹਨੂੰ। ਅੱਛਾ ਜੀ। ਪੰਜਾਬ ਡਿਵੈਲਪਮੈਂਟ ਕਮਿਸ਼ਨ 'ਚ ਸਾਰੇ ਬਾਹਰਲੇ ਆ, ਕੋਈ ਪੰਜਾਬੀ ਨਹੀਂ ਹੈ। ਚੇਅਰਮੈਨ ਇਹ ਕੁੰਡੂ ਲਾਇਆ ਹੈ। ਪੂਰਾ ਸੈਕਟਰੀਏਟ ਦੇ ਜਿੰਨੇ ਦਫ਼ਤਰ ਆ ਉਹ ਦੇਖਦਾ। ਜਿਹੜੀ ਅਹਿਬਾਬ ਸਿੰਘ ਗਰੇਵਾਲ ਹੋਣੀ ਗੱਲ ਕਹਿੰਦੇ ਨੇ ਵੀ ਜਦੋਂ ਇਹ ਦਿੱਲੀ ਦੇ ਵਿੱਚ ਹਾਰ ਜਾਂਦੇ ਨੇ, ਉਸ ਤੋਂ ਬਾਅਦ ਇੱਕ ਵੱਡੀ ਟੀਮ ਨੂੰ ਪੰਜਾਬ ਲੈ ਕੇ ਆਉਂਦੇ ਨੇ, ਕਰੀਬ 3 ਤੋਂ 4 ਕਰੋੜ ਰੁਪਈਆ ਤਨਖਾਹਾਂ ਦਾ ਉਧਰ ਜਾ ਰਿਹਾ ਹੈ। ਉਹ ਗੱਲ ਸੱਚੀ ਹੈ? ਬਿਲਕੁਲ। ਪੰਜਾਬ ਡਿਵੈਲਪਮੈਂਟ ਕਮਿਸ਼ਨ 'ਚ ਕਿੰਨੇ ਪੈਸੇ ਜਾ ਰਹੇ ਪੰਜਾਬ ਦੇ? ਉਹਨਾਂ ਨੂੰ ਅੱਜ ਤੱਕ ਪੁੱਛ ਲਿਓ। ਕੋਈ ਯੂਨੀਵਰਸਿਟੀ ਤੋਂ ਲਿਆਂਦਾ, ਬੋਸਟਨ ਉਹਦੇ ਤੋਂ ਲਿਆਂਦਾ, ਉਹ ਕੌਣ ਹੈ, ਕੀ ਨੇ? ਉਹਨਾਂ ਨੇ ਹੁਣ ਤੱਕ ਕਿੰਨੀਆਂ ਰਿਸਰਚਾਂ ਕੀਤੀਆਂ ਨੇ ਪੰਜਾਬ ਡਿਵੈਲਪਮੈਂਟ ਕਮਿਸ਼ਨ ਨੇ? ਉਹਦੇ 'ਚ ਖੇਤੀਬਾੜੀ ਸੀ, ਉਹਦੇ 'ਚ ਐਜੂਕੇਸ਼ਨ ਦਾ ਸੈਕਟਰ ਸੀ, ਬਹੁਤ ਸਾਰੇ ਸੈਕਟਰ ਸੀਗੇ। ਦੇਖੋ ਖੇਤੀਬਾੜੀ ਪਾਲਿਸੀ ਧੂਲ ਚੱਟ ਰਹੀ ਹੈ ਨਾ। ਖੇਤੀਬਾੜੀ ਪਾਲਿਸੀ ਦਾ ਮੇਨ ਜਿਹੜਾ ਇਸ ਟਾਈਮ ਕਿਸਾਨਾਂ ਨੂੰ ਕਰਨ ਵਾਲਾ ਸੀ, 20% ਇਥਨੋਲ ਮਿਕਸ ਹੋਣ ਲੱਗ ਗਿਆ ਨਾ। ਉਹਦੇ 'ਚ ਕੀ ਹੈ? ਗੰਨੇ 'ਚੋਂ ਇਥਨੋਲ ਬਣਦਾ, ਮੱਕੀ 'ਚੋਂ ਬਣਦਾ। ਤੁਸੀਂ ਝੋਨੇ 'ਚੋਂ ਕਿੰਨਾ ਰਕਬਾ ਕੱਢ ਸਕਦੇ ਸੀਗੇ? ਅੱਜ ਤੱਕ ਉਹ ਪਾਲਿਸੀ ਕਿਉਂ ਨਹੀਂ ਲੈਂਦੀ ਗਰਾਊਂਡ? ਕਿਉਂ ਨਹੀਂ ਆਈ? ਕੀ ਲੱਗਦਾ? ਜੇ ਉਹਦੇ 'ਚ ਬੰਦਾ ਹੁੰਦਾ, ਕੋਈ ਪੰਜਾਬੀ ਜਿਹਨੂੰ ਪੰਜਾਬ ਦਾ ਪਿਆਰ ਹੁੰਦਾ, ਉਹ ਆਉਂਦੀ। ਇਹ ਦਿੱਲੀ ਦੇ ਯਾਰ ਬੰਗਾਲ ਤੇ ਬੰਦੇ ਡਿਵੈਲਪਮੈਂਟ ਕਮਿਸ਼ਨ ਚਲਾਏ, ਉਹਨਾਂ ਨੂੰ ਪੰਜਾਬ ਤੋਂ ਕੀ ਲੈਣਾ ਦੇਣਾ?
ਫਿਰ ਕਿਹੜੇ ਮੁੱਦੇ ਦੀ ਉਹ ਗੱਲ ਕਰ ਰਹੇ ਨੇ? ਉਹ ਤਾਂ ਕਹਿੰਦੇ ਵੀ ਪੰਜਾਬ ਦੇ ਮੁੱਦਿਆਂ ਦੀ ਫਿਕਰ ਹੀ ਸਾਨੂੰ ਹੈ। ਹੁਣ ਉਹਨਾਂ ਨੇ ਸਭ ਤੋਂ ਵੱਡਾ ਮੁੱਦਾ ਚੱਕਿਆ ਹੋਇਆ 328 ਸਰੂਪਾਂ ਦਾ। ਆਏ ਦਿਨ ਅਪਡੇਟ ਹੁੰਦੀ ਹੈ, ਇੱਥੋਂ ਤੱਕ ਜਾਣਕਾਰੀਆਂ ਨੇ ਕਿ ਭਾਈ ਚੈਨਲਾਂ ਨੂੰ ਵੀ ਸਕ੍ਰਿਪਟਾਂ ਜਾਂਦੀਆਂ ਨੇ ਵੀ ਅੱਜ ਸਾਰਾ ਦਿਨ ਆ ਚਲਾਓ, ਸ਼ਾਮ ਦੇ ਟਾਈਮ ਇੱਕ ਬੰਦਾ ਫੜ ਲਿਆ ਜਾਂਦਾ ਹੈ, ਅਗਲੇ ਦਿਨ ਦਾ ਮਸਾਲਾ ਤਿਆਰ ਕਰਕੇ ਦੇ ਦਿੱਤਾ ਜਾਂਦਾ। ਚੈਨਲਾਂ ਨੂੰ ਮੋਟੀਆਂ ਐਡਾਂ ਜਾਂਦੀਆਂ, ਪੂਰਾ ਮੀਡੀਆ ਜਿਹਨੇ ਸਾਡੀ ਕੋਈ ਹੈਲਪ ਨਹੀਂ ਕਰੀ ਜਦੋਂ ਸਰਕਾਰ ਬਣਾਉਣੀ ਸੀ, ਸਾਨੂੰ ਉਹਨਾਂ ਨੇ ਕੋਈ ਪਲੇਟਫਾਰਮ ਨਹੀਂ ਦਿੱਤਾ। ਅੱਜ ਉਹ ਮੋਟੇ-ਮੋਟੀਆਂ ਐਡਾਂ ਲੈ ਰਹੇ ਜਿਨ੍ਹਾਂ ਨੇ ਸਪੇਸ ਨਹੀਂ ਦਿੱਤੀ ਉਹਨਾਂ ਨੂੰ ਸਪੇਸ ਹੈ। ਜਿਹੜੇ ਇਹ ਮੁੰਡੇ ਸਪੇਸ ਦਿੰਦੇ ਸੀਗੇ ਅੱਜ ਇਹ ਵਿਰੋਧ ਚ ਖੜੇ ਦੇਖੋ। ਇਹਨਾਂ ਨੇ ਸਰਕਾਰ ਬਣਾਈ ਹੈ, ਮਨਿੰਦਰ ਨਹੀਂ, ਇਹ ਰਤਨ ਨਹੀਂ, ਇਹ ਜਿੰਨੇ ਮੁੰਡੇ ਤੁਹਾਨੂੰ ਦਿਖ ਰਹੇ ਆ ਅੱਜ ਵਿਰੋਧ ਚ ਖੜੇ, ਇਹ ਬੰਦੇ ਆਮ ਪਾਰਟੀ ਦੇ ਪੱਖ ਚ ਹੁੰਦੇ ਸੀਗੇ, ਇਹ ਤਾਂ ਹੋ ਗਏ ਵਿਰੋਧ ਚ। ਜਿਹੜੇ ਇਹਨੇ ਸਪੇਸ ਨਹੀਂ ਦਿੱਤੀ ਉਹ ਅੱਜ ਉਹਨਾਂ ਦੇ ਚਹੇਤੇ ਬਣੇ ਹੋਏ। ਮਤਲਬ ਪ੍ਰੈਸ ਇਹ ਸੱਤਾ 'ਚ ਜਾ ਕੇ ਉਹਨਾਂ ਨੂੰ ਇਹ ਫਿਰ ਮਲਾਈ ਖਿਲਾਉਣ ਲੱਗ ਗਏ ਜਿਹੜੇ ਨੂੰ ਅਕਾਲੀ ਕਾਂਗਰਸੀ ਖਿਲਾਉਂਦੇ ਸੀਗੇ। ਜਿਹੜੇ ਬੰਦੇ ਸੰਘਰਸ਼ ਕਰਕੇ ਸਰਕਾਰਾਂ ਲਿਆਂਦੀਆਂ, ਜਿਹੜੇ ਪ੍ਰੈਸ ਨੇ, ਜਿਹੜੇ ਮੁੰਡੇ ਤੁਹਾਡੇ ਵਰਗੇ ਹੈਗੇ, ਉਹ ਅੱਜ ਫੇਰ ਬਾਹਰ ਰਹਿ ਗਏ। ਹਾਲਾਂਕਿ ਉਹਨਾਂ ਨੂੰ ਸਟਰੋਂਗ ਕਰਨਾ ਚਾਹੀਦਾ ਜਿਨ੍ਹਾਂ ਤੁਹਾਡੀਆਂ ਬਾਹਾਂ ਬਣੀਆਂ, ਜਿਹੜੇ ਤੁਹਾਨੂੰ ਉੱਪਰ ਚੱਕਿਆ ਜਿਨ੍ਹਾਂ ਨੇ। ਨਹੀਂ, ਉਹਨਾਂ ਨੂੰ ਫਰੀडम ਨਾਲ ਕੰਮ ਕਰਨ ਦਿਓ, ਤੁਹਾਨੂੰ ਤੁਹਾਡੀਆਂ ਖਾਮੀਆਂ ਪਤਾ ਲੱਗਣ ਵੀ ਭਾਈ ਅਸੀਂ ਕਿੱਥੇ ਲੈਕ ਕਰ ਰਹੇ ਹਾਂ, ਫਿਰ ਉਸ ਨੂੰ ਠੀਕ ਕਰ ਸਕਦੇ ਹਾਂ। ਪਰ ਇੱਥੇ ਬਿਲਕੁਲ ਉਲਟ ਹੈ। ਜੇ ਤੁਸੀਂ ਕੋਈ ਦੇਖਦੇ ਹੋ ਵੀ ਭਾਈ ਫਲਾਨਾ ਬੰਦਾ ਸਾਡੇ 'ਚ ਆਹ ਕਮੀ ਕੱਢ ਰਿਹਾ, ਉੱਤੇ ਪਰਚਾ ਪਹਿਲਾਂ ਪਾਉਣਾ, ਇਹ ਨਹੀਂ ਦੇਖਣਾ ਵੀ ਇਹ ਵਿਅਕਤੀ ਗਲਤ ਗੱਲ ਕਰ ਰਿਹਾ ਜਾਂ ਸਹੀ ਕਰ ਰਿਹਾ। ਨਹੀਂ, ਹੁਣ ਆਹੀ ਹੈ ਦੇਖੋ, ਹੈਲੀਕਾਪਟਰ ਹੈ, ਕਿਸੇ ਦਾ ਘਰ ਦਾ ਤਾਂ ਨਹੀਂ ਹੈ, ਉਹ ਜਨਤਾ ਦੇ ਟੈਕਸ ਦੇ ਪੈਸੇ ਨਾਲ ਆਇਆ। ਜਨਤਾ ਨੂੰ ਆਮ ਇੱਕ ਬੰਦੇ ਨੂੰ ਵੀ ਹੱਕ ਹੈ ਆਪਣਾ ਪੁੱਛਣ ਦਾ ਵੀ ਮੇਰੇ ਹੈਲੀਕਾਪਟਰ ਨੂੰ ਕੌਣ ਚਲਾ ਰਿਹਾ ਹੈ, ਟੈਕਸ ਦਾ ਪੈਸਾ, ਟੈਕਸ ਦਾ ਪੈਸਾ। ਫਿਰ ਤੁਹਾਨੂੰ ਜੇ ਨਹੀਂ ਆਮ ਆਦਮੀ, ਤੁਹਾਨੂੰ ਇੱਕ ਪੱਤਰਕਾਰ ਨੇ ਸਵਾਲ ਕਰ ਲਿਆ, ਤੁਹਾਨੂੰ ਤਾਂ ਇਨਕੁਆਇਰੀ ਉਠਾਉਣੀ ਚਾਹੀਦੀ ਸੀ ਵੀ ਮੇਰੇ ਸੀਐਮ ਤੋਂ ਪਿੱਛੇ ਕਿਹਨੇ ਹੈਲੀਕਾਪਟਰ ਵਰਤਿਆ। ਕਹਾਣੀ ਤਾਂ ਉਹ ਸੀ, ਪਰ ਇਹ ਕਿਹਾ ਵੀ ਤੁਸੀਂ ਸਵਾਲ ਕਿਉਂ ਚੱਕੋਗੇ, ਕਿਉਂ ਰਾਜੇ ਹੋ ਤੁਸੀਂ, ਇਹ ਤੁਹਾਡੇ ਪਰਿਵਾਰ ਦਾ ਪੈਸਾ ਹੈ ਟੈਕਸ ਦਾ, ਇਹ ਸਾਡਾ ਪੈਸਾ, ਸਾਡਾ ਪੈਸਾ ਮਿਸਯੂਜ਼ ਕਿਉਂ ਹੋਊਗਾ ਬਈ। ਇੱਕ ਕਈ ਮੰਗ ਕੇ ਲੈ ਜਾਵੇ ਤਾਂ ਬੰਦਾ ਪੁੱਛਦਾ ਵੀ ਭਾਈ ਉਹ ਕਈ ਕਿੱਥੇ, ਇੱਥੋਂ ਗਾਇਬ ਹੈ, ਤੇ ਇਹ ਤਾਂ ਫੇਰ ਵੀ 1 ਕਰੋੜਾਂ ਰੁਪਈਆਂ ਦੀ ਚੀਜ਼ ਹੈ ਤੇ ਉਹ ਆਮ ਲੋਕਾਂ ਦੀ ਚੀਜ਼ ਹੈ। ਬਿਲਕੁਲ ਇਹਨਾਂ ਦਾ ਯਾਰ ਉਹ ਟੈਂਪੂ ਬਣਾਇਆ 3 ਵੀਲਰ ਹੈਲੀਕਾਪਟਰ ਨੂੰ। ਪਹਿਲਾਂ ਸੁਖਬੀਰ ਬਾਦਲ ਨੂੰ ਬੋਲਦਾ ਹੁੰਦਾ ਸੀ ਭਗਵੰਤ, ਫਿਰ ਚੰਨੀ ਨੂੰ ਕਹਿਣ ਲੱਗ ਗਿਆ ਵੀ ਖਰੜ ਤੱਕ ਜਾਂਦਾ ਹੁੰਦਾ ਤਾਂ ਵੀ ਹੈਲੀਕਾਪਟਰ ਵਰਤਦਾ। ਅੱਜ ਜੇ ਤੇਰੀ ਗੈਰ ਹਾਜ਼ਰੀ ਤੇਰੇ ਹੈਲੀਕਾਪਟਰ ਵਰਤ ਹੋ ਰਿਹਾ, ਉਹ ਤਾਂ ਚੱਲ ਸੀਐਮ ਸੀ, ਜੇ ਖਰੜ ਤੱਕ ਵੀ ਜਾਂਦਾ ਸੀਐਮਸੀ ਵਿੱਚ ਬਹਿ ਕੇ ਜਾਂਦਾ ਸੀ, ਸੀਐਮ ਹੁੰਦਾ ਸੀ, ਤੇਰਾ ਤਾਂ ਪਤਾ ਨਹੀਂ ਕੌਣ ਲਈ ਫਿਰਦਾ, ਤੈਨੂੰ ਖਬਰੇ ਕੋਈ ਨਹੀਂ ਹੈਗੀ। ਜੇ ਉਹਦਾ ਕੋਈ ਸਵਾਲ ਚੱਕਦਾ ਪੱਤਰਕਾਰ ਤਾਂ ਇਹਦਾ ਮਤਲਬ ਤੂੰ ਉਹਨਾਂ ਦੇ ਪਿੱਛੇ ਪਰਚੇ ਪਾਉਂਗਾ। ਇੱਕ ਗੱਲ ਕਹੀ ਜਾਂਦੀ ਹੈ, ਕਹਿੰਦੇ ਵੀ ਭਾਈ ਮੁੱਖ ਮੰਤਰੀ ਸਾਹਿਬ ਤਾਂ ਕੰਡਕਟਰ ਦੀ ਭੂਮਿਕਾ 'ਚ ਹੁੰਦੇ ਨੇ, ਕਿਤੇ ਵੀ ਜਾਣਾ ਹੁੰਦਾ। ਗੁਜਰਾਤ ਇਲੈਕਸ਼ਨ ਹੈ, ਜਹਾਜ਼ ਪੰਜਾਬ ਦਾ ਜਾਣਾ, ਉਹਦੇ 'ਚ ਮੁੱਖ ਮੰਤਰੀ ਸਾਹਿਬ ਸਿਰਫ ਇਸ ਕਰਕੇ ਬੈਠੇ ਹੁੰਦੇ ਨੇ ਕਿ ਉਹ ਇੱਕ ਪ੍ਰੋਟੋਕਾਲ ਹੈ, ਉਹਨਾਂ ਦੇ ਬਿਨਾਂ ਨਹੀਂ ਕੋਈ ਲਿਜਾ ਸਕਦਾ। ਇੱਕ ਕੌਮੀ ਪਾਰਟੀ ਦਾ ਕਨਵੀਨਰ ਉਹਨੂੰ ਇਕੱਲਾ ਨਹੀਂ ਵਰਤ ਸਕਦਾ, ਨਹੀਂ ਤਾਂ ਉਹ ਵੀ ਵਰਤ ਲੈਣ। ਇਹ ਕਿੰਨਾ ਕੁ ਲੱਗਦਾ ਤੁਹਾਨੂੰ ਗੱਲਬਾਤ? ਨਹੀਂ, ਖਜ਼ਾਨੇ ਦੀ ਲੁੱਟ ਹੈ, ਜੇ ਇਨਕੁਆਰੀਆਂ ਖੁੱਲਣਗੀਆਂ ਇਹ ਫਸਣਗੇ। ਦੇਖੋ, ਪਰ ਜਾਣਕਾਰੀ ਮਿਲੂ ਤਾਂ ਫਸਣਗੇ ਨਾ, ਉਹ ਤਾਂ ਨਾ ਤਾਂ ਆਰਟੀਆਈ ਦੇ ਥਰੂ ਜਾਣਕਾਰੀ ਦੇ ਰਹੇ ਨੇ, ਨਾ ਇਹ ਸਵਾਲ ਕਰਨ ਦੇ ਰਹੇ ਨੇ। ਫਿਰ ਫਸਣਗੇ ਕਿਵੇਂ? ਫਸਣਗੇ ਉਦੋਂ ਜਦੋਂ ਸੱਤਾ ਤੋਂ ਬਾਹਰ ਹੋ ਗਏ, ਫਿਰ ਫਸਣਗੇ ਜਦੋਂ ਭੱਜ ਗਏ ਪੰਜਾਬ ਛੱਡ ਕੇ। ਲੋਗ ਬੁੱਕ ਤਾਂ ਹਮੇਸ਼ਾ ਭਰ ਕੇ ਹੀ ਤੁਰਦੀ, ਕੋਈ ਸਰਕਾਰੀ ਕਾਰ ਵੀ ਹੈ, ਹੈਲੀਕਾਪਟਰ ਵੀ ਲੋਗ ਬੁੱਕ ਤਾਂ ਭਰ ਹੁੰਦੀ ਹੋਊਗੀ, ਕਿੱਥੇ ਜਾ ਰਿਹਾ, ਕਿਹੜੇ ਕਿਹੜੇ ਰੂਟਾਂ ਤੇ ਗਿਆ। ਜੇ ਕੱਲ ਨੂੰ ਇਨਕੁਆਰੀ ਕੋਈ ਕਮਿਸ਼ਨ ਬਣ ਕੇ ਇਨਕੁਆਰੀ ਹੋਵੇ ਇਹਨਾਂ ਦੀ, ਇਹ ਮੰਨ ਲਾ ਗੁਜਰਾਤ ਗਿਆ, ਕਿਹੜੇ ਕੰਮ ਲਈ ਗਿਆ, ਕੋਈ ਨਾ ਕੋਈ ਪੰਜਾਬ ਦੇ ਰਿਲੇਟਡ ਮੀਟਿੰਗ ਹੋਊਗੀ ਤਾਂ ਜਾ ਸਕਦਾ। ਤੁਸੀਂ ਅਦਰਵਾਈਜ਼ ਨਹੀਂ ਉਹਨੂੰ ਘੁਮਾ ਸਕਦੇ ਵੀ ਇਹਨੂੰ ਤੁਸੀਂ ਉਡਨ ਖਟੋਲਾ ਬਣਾਇਆ ਜਿੱਧਰ ਮਰਜ਼ੀ ਲੈ ਜਾਓ। ਨਹੀਂ, ਤੁਹਾਨੂੰ ਰੀਜਨ ਦੇਣਾ ਪਊਗਾ। ਬਿਲਕੁਲ, ਵੀ ਪੰਜਾਬ ਦੀ ਆਹ ਮੀਟਿੰਗ ਸੀ, ਅਸੀਂ ਇਨਵੈਸਟਮੈਂਟ ਵਾਸਤੇ ਗਏ ਜਾਂ ਕਿਸੇ ਹੋਰ ਕੰਮ ਵਾਸਤੇ ਹੈਲੀਕਾਪਟਰ ਵਰਤਿਆ ਹੈ ਨਾ, ਉੱਥੇ ਰੀਜਨ ਤਾਂ ਦੇਣਾ ਪਊਗਾ ਨਾ। ਬਿਲਕੁਲ, ਜੇ ਬਿਨਾਂ ਰੀਜਨ ਤੋਂ ਗਿਆ ਹੋਇਆ ਹੋਵੇ, ਕੰਪੇਨ ਕਰਨ ਗਿਆ ਹੋਇਆ, ਤਾਂ ਫਸਣਗੇ, ਆਮ ਪਾਰਟੀ ਪਰ ਕਲੇਮ ਪਊਗਾ। ਅਗਲੇ ਕਹਿੰਦੇ ਭਾਈ ਰਾਜਪਾਲ ਵਰਤ ਸਕਦਾ ਹੈ, ਰਾਜਪਾਲ ਨੇ ਵਰਤਿਆ, ਪਰ ਜੇ ਰਾਜਪਾਲ ਨੇ ਵੀ ਵਰਤਿਆ ਤਾਂ ਕੀ FIR ਬਣਦੀ ਹੈ ਇਸ ਬੇਸਿਸ ਤੇ ਵੀ ਭਾਈ ਇਹ ਫਾਲਸ ਜਾਣਕਾਰੀ ਹੈ? ਫਾਲਸ ਜਾਣਕਾਰੀ ਕਿਵੇਂ ਹੋ ਗਈ? ਜੇ ਤੁਸੀਂ ਕਹਿ ਰਹੇ ਹੋ ਵੀ ਰਾਜਪਾਲ ਨੇ ਵਰਤਿਆ ਮਤਲਬ ਕਿ ਰਡਾਰ ਦਾ ਡਾਟਾ ਸਹੀ ਹੈ, ਫਿਰ ਵੀ FIR ਇਹ ਕਿਸ ਐਂਗਲ ਤੋਂ ਤੁਸੀਂ ਦੇਖਦੇ ਹੋ ਵੀ ਇਹ ਫਿਰ FIR ਦਰਜ ਕਰਨ ਦਾ ਮਕਸਦ ਕੀ ਹੈ? ਕੀ ਇਸ ਦਾ ਮਕਸਦ ਲੋਕਾਂ ਨੂੰ ਡਰਾਉਣਾ ਹੈ? ਕੀ ਇਸ ਦਾ ਮਕਸਦ ਇਹ ਹੈ ਵੀ ਭਾਈ ਕੋਈ ਵੀ ਆਮ ਤੋਂ ਆਮ ਵਿਅਕਤੀ ਵੀ ਸਵਾਲ ਹੀ ਨਾ ਖੜਾ ਕਰੇ ਸਾਡੇ ਤੇ? ਨਹੀਂ, ਜੇ ਰਾਜਪਾਲ ਨੇ ਵਰਤਿਆ ਦੱਸ ਦਿੰਦੇ, ਉਹਦੇ 'ਚ ਤਾਂ ਇਹੀ ਗਲਤ ਨਿਕਲਦੇ ਨਾ ਜਿਨ੍ਹਾਂ ਨੇ ਸਵਾਲ ਚੱਕੇ ਆ, ਕਿਉਂਕਿ ਜਵਾਬ ਮਿਲ ਜਾਂਦਾ, ਨਾਲੇ ਜਵਾਬ ਮਿਲ ਜਾਂਦਾ। ਰਾਜਪਾਲ ਦਾ ਤਾਂ ਅਧਿਕਾਰ ਖੇਤਰ ਹੈਗਾ, ਦੇਖੋ ਹੈ, ਉਹਨੂੰ ਕੋਈ ਉਂਗਲੀ ਨਹੀਂ ਕਰ ਸਕਦਾ। ਸਾਡੇ ਪੰਜਾਬ ਦਾ ਰਾਜਪਾਲ ਵਰਤ ਸਕਦਾ,
ਪਰ ਤੁਸੀਂ ਉਹ ਦੱਸਣ ਦੀ ਬਜਾਏ ਪਰਚਾ ਪਾਤਿਆ, ਹਾਂ ਇਹਦਾ ਮਤਲਬ ਤੁਸੀਂ ਕਿਤੇ ਨਾ ਕਿਤੇ ਕਾਣੇ ਆ। ਕੁੰਡੀ ਆ ਕਿਤੇ। ਰਾਜਪਾਲ ਸਾਨੂੰ ਵੀ ਪਤਾ ਕਿੰਨਾ ਕੁ ਹੈਲੀਕਾਪਟਰ ਵਰਤਦਾ, ਉਹ ਵਿਚਾਰਾ ਕਾਰ 'ਚ ਹੀ ਚਲੇ ਜਾਂਦਾ। ਹਾਂ ਰਾਜਪਾਲ ਨੇ ਨਹੀਂ ਵਰਤਿਆ ਹੋਊਗਾ ਹੂੰ ਇੰਨਾ ਵੀ, ਮੈਨੂੰ ਛੋਟੀ ਜਿੱਥੋਂ ਤੱਕ ਮੈਨੂੰ ਰਾਜਪਾਲ ਦਾ ਸੁਭਾਅ ਦਾ ਪਤਾ, ਅੱਛਾ ਜੀ ਉਹ ਨਹੀਂ ਐਦਾਂ ਵਰਤਦਾ। ਜੀ। ਉਹ ਆਪਣੀ ਕਾਰ 'ਚ ਚਲੇ ਜਾਂਦਾ, ਉਹ ਅੰਮ੍ਰਿਤਸਰ ਬਾਰਡਰ ਤੱਕ ਵੀ ਉਹ ਕਾਰ 'ਚ ਚਲੇ ਜਾਂਦਾ। ਬਾਰਡਰ ਤੇ ਗੇੜੇ ਕੱਢਦੇ ਰਹੇ ਨੇ, ਪਹਿਲੇ ਰਾਜਪਾਲ ਵੀ ਕੱਢਦੇ ਰਹੇ ਨੇ, ਜ਼ਿਆਦਾਤਰ ਉਹ ਗੱਡੀਆਂ 'ਚ ਹੀ ਜਾਂਦੇ। ਹਾਂ ਬਿਲਕੁਲ। ਚਲੋ ਜੇ ਉਹਦੇ ਵਿੱਚ ਇੱਕ ਅੱਧਾ ਗੇੜਾ ਹੋਇਆ ਵੀ ਤਾਂ ਹੋ ਸਕਦਾ, ਨਹੀਂ ਮੈਨੂੰ ਨਹੀਂ ਲੱਗਦਾ ਵੀ ਰਾਜਪਾਲ ਨੇ ਵਰਤਿਆ ਹੋਊਗਾ। ਬਹੁਤ ਬਹੁਤ ਧੰਨਵਾਦ।